ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪੰਜਾਬੀ ਸੂਫੀ ਰੰਗ ਚੈਨਲ ਤੇ ਆਉਣ ਵਾਲੇ ਸਭ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮੁ ਅਲੈਕਮ। ਅੱਜ ਮੈਂ ਦੁਬਾਰਾ ਆਪਣਾ ਇੱਕ ਤਾਜ਼ਾ ਪੰਜਾਬੀ ਕਲਾਮ ਲੈ ਕੇ ਹਾਜ਼ਰ ਹਾਂ। ਉਮੀਦ ਹੈ ਪਹਿਲੇ ਦੀ ਤਰ੍ਹਾਂ ਤੁਹਾਨੂੰ ਪਸੰਦ ਆਵੇਗਾ। ਮਤਲਾ ਹੈ, ਗੈਰਾਂ ਕੋਲੋਂ ਅੱਖ ਬਚਾਈਏ, ਗੈਰਾਂ ਕੋਲੋਂ ਅੱਖ ਬਚਾਈਏ ਤਾਂ ਗੱਲ ਬਣਸੀ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ। ਹੁਣ ਗੈਰ ਕੌਣ ਹੈ? ਹਜ਼ਰਤ ਸੁਲਤਾਨ ਬਾਹੂ ਰਹਿਮਤੁल्लाह अलैह ਫਰਮਾਉਂਦੇ ਨੇ, ਜੋ ਦਮ ਗਾਫਿਲ ਸੋ ਦਮ ਕਾਫਿਰ। ਯਾਨੀ ਜਿਹੜਾ ਲਮਾ ਅੱਲਾਹ ਤਾਲਾ ਦੀ ਯਾਦ ਤੋਂ ਗਾਫਲ ਹੁੰਦਾ ਹੈ ਉਹ ਕਾਫਿਰ ਹੁੰਦਾ ਹੈ, ਉਹ ਇਨਕਾਰ ਕਰਨ ਵਾਲਾ ਹੁੰਦਾ ਹੈ। ਦੂਸਰਾ ਮਿਸਰਾ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ। ਹਜ਼ੂਰ ਸੱਲੱਲਾਹੁ अलैहि वसल्लम ਦੀ ਹਦੀਸ ਹੈ, ਮਨ ਆਰਫਾ ਨਫਸਹੂ ਫਕਦ ਆਰਫਾ ਰੱਬਹੂ। ਜਿਨਨੇ ਆਪਣੇ ਨਫਸ ਨੂੰ ਪਹਿਚਾਨ ਲਿਆ ਉਹਨੇ ਆਪਣੇ ਰੱਬ ਨੂੰ ਪਹਿਚਾਨ ਲਿਆ। ਇਸ ਮਤਲੇ ਦੇ ਵਿੱਚ ਇਹੋ ਦੋਵੇਂ ਮਜ਼ਮੂਨ ਬਿਆਨ ਕੀਤੇ ਗਏ ਨੇ। ਅਗਲਾ ਸ਼ੇਰ ਹੈ, ਹਸਦ ਬੁਗਜ਼ ਦੇ ਰਾਗ ਅਲਾਪਣੇ ਛੱਡ ਕੇ ਤੇ। ਹਸਦ ਬੁਗਜ਼ ਦੇ ਰਾਗ ਅਲਾਪਣੇ ਛੱਡ ਕੇ ਤੇ, ਇੱਕ ਬਸ ਪਿਆਰ ਦਾ ਨਗਮਾ ਗਾਈਏ ਤਾਂ ਗੱਲ ਬਣਸੀ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ। ਇਸੇ ਪਿਆਰ ਮੁਹੱਬਤ ਦਾ ਅਗਲੇ ਸ਼ੇਰ ਦੇ ਵਿੱਚ ਤਸਲਸਲ ਹੈ, ਨਫ਼ਰਤ ਵੰਡਣ ਵਾਲੇ ਦੇਈਏ ਕੈਦੇ ਠੱਪ। ਨਫ਼ਰਤ ਵੰਡਣ ਵਾਲੇ ਦੇਈਏ ਕੈਦੇ ਠੱਪ, ਇੱਕ ਬਸ ਪਿਆਰ ਦਾ ਸਬਕ ਪਕਾਈਏ ਤਾਂ ਗੱਲ ਬਣਸੀ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ। ਹਜ਼ਰਤ ਸੁਲਤਾਨ ਬਾਹੂ ਰਹਿਮਤੁल्लाह अलैह ਫਰਮਾਇਆ ਸੀ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ। ਉਹੀ ਮਜ਼ਮੂਨ ਆਪਣੇ ਇਸ ਸ਼ੇਰ ਦੇ ਵਿੱਚ ਮੈਂ ਬਿਆਨ ਕੀਤਾ ਹੈ। ਅਕਲ ਸਮੁੰਦਰੋਂ ਡੂੰਘੀ ਐਨ ਇਸ਼ਕ ਦੀ ਗੱਲ। ਅਕਲ ਸਮੁੰਦਰੋਂ ਡੂੰਘੀ ਐਨ ਇਸ਼ਕ ਦੀ ਗੱਲ, ਦਿਲ ਦਰਿਆ ਵਿੱਚ ਡੁਬਕੀ ਲਾਈਏ ਤਾਂ ਗੱਲ ਬਣਸੀ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ। ਨਿੱਕਿਆਂ ਹੁੰਦਿਆਂ ਤੂੰ ਜਮਾ ਤਫਰੀਕ ਜ਼ਰਬ ਤਕਸੀਮ ਇਹਨਾਂ ਸਵਾਲਾਂ ਨਾਲ ਸਾਡਾ ਵਾਹ ਪਿਆ ਏ। ਸਾਨੂੰ ਪਤਾ ਹੈ ਕਿ ਤਕਸੀਮ ਤੇ ਤਫਰੀਕ ਦਾ ਜਿਹੜਾ ਹਾਸਲ ਹੈ ਉਹ ਹਮੇਸ਼ਾ ਥੋੜਾ ਹੁੰਦਾ ਹੈ, ਜਦੋਂ ਕਿ ਜ਼ਰਬ ਖਾਨ ਨਾਲ ਜਾਂ ਜਮਾ ਹੋਣ ਨਾਲ ਉਹਦਾ ਹਾਸਲ ਹਮੇਸ਼ਾ ਜ਼ਿਆਦਾ ਹੁੰਦਾ ਹੈ। ਉਸੇ ਮਜ਼ਮੂਨ ਨੂੰ ਬਿਆਨ ਕੀਤਾ ਹੈ, ਤਫਰੀਕੂ ਤਕਸੀਮੂ ਹਾਸਲ ਘਾਟਾ ਏ। ਤਫਰੀਕੂ ਤਕਸੀਮੂ ਹਾਸਲ ਘਾਟਾ ਏ, ਜਮਾ ਹੋ ਕੇ ਜ਼ਰਬਾਂ ਖਾਈਏ ਤਾਂ ਗੱਲ ਬਣਸੀ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ। ਰਿਆਜ਼ੀ ਵਿੱਚ ਜਮਾ ਤਫਰੀਕ ਤੇ ਜ਼ਰਬ ਤਕਸੀਮ ਦੀ ਪਹਿਲੇ ਗੱਲ ਕੀਤੀ। ਰਿਆਜ਼ੀ ਦੇ ਵਿੱਚ ਜਿਓਮੈਟਰੀ ਵੀ ਹੁੰਦੀ ਹੈ, ਉਹਦੇ ਵਿੱਚ ਨੁਕਤਾ ਹੁੰਦਾ ਹੈ, ਖੱਤ ਹੁੰਦਾ ਹੈ ਤੇ ਦਾਇਰਾ ਹੁੰਦਾ ਹੈ। ਇਸੇ ਹਕੀਕਤ ਨੂੰ ਆਪਣੇ ਸ਼ੇਰ ਦੇ ਵਿੱਚ ਮੈਂ ਬਿਆਨ ਕੀਤਾ ਹੈ, ਦਾਇਰਾ ਨਾਲੇ ਖੱਤ ਜੁਦਾ ਨਹੀਂ ਨੁਕਤੇ ਤੋਂ। ਦਾਇਰਾ ਨਾਲੇ ਖੱਤ ਜੁਦਾ ਨਹੀਂ ਨੁਕਤੇ ਤੂੰ, ਲੁੱਕੀ ਰਮਜ਼ ਤੂੰ ਪਰਦਾ ਚਾਹੀਏ ਤਾਂ ਗੱਲ ਬਣਸੀ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ। ਜਦੋਂ ਵੀ ਦੋ ਬੰਦਿਆਂ ਦੇ ਦਰਮਿਆਨ ਜਾਂ ਦੋ ਗਰੁੱਪਾਂ ਦੇ ਦਰਮਿਆਨ ਸੁਲ੍ਹਾ ਕਰਾਣੀ ਹੋਵੇ, ਉਹਨਾਂ ਨੂੰ ਮਸਜਿਦ ਦੇ ਵਿੱਚ ਲੈ ਕੇ ਜਾਂਦੇ ਨੇ, ਕੁਰਾਨੇ ਪਾਕ ਤੇ ਹੱਥ ਰੱਖ ਕੇ ਉਹਨਾਂ ਕੋਲੋਂ ਹਲਫ ਲੈਂਦੇ ਨੇ ਕਿ ਆਇੰਦਾ ਆਪਣੇ ਜ਼ਿਹਨ ਦੇ ਵਿੱਚ, ਆਪਣੇ ਦਿਲ ਦੇ ਵਿੱਚ ਇੱਕੀ ਦੂਜੀ ਦੇ ਬਾਰੇ 'ਚ ਕਿਸੇ ਕਿਸਮ ਦੀ ਕੋਈ ਨਫ਼ਰਤ ਜਾਂ ਕੋਈ ਖਾਰ ਨਹੀਂ ਰੱਖਣੀ। ਇਸੇ ਮਜ਼ਮੂਨ ਨੂੰ ਮੈਂ ਆਪਣੇ ਇਸ ਸ਼ੇਰ ਦੇ ਵਿੱਚ ਬਿਆਨ ਕੀਤਾ ਹੈ, ਰਸਣ ਲਈ ਯਾਨੀ ਰਾਜ਼ੀ ਹੋਣ ਲਈ, ਸੁਲ੍ਹਾ ਲਈ। ਰਸਣ ਲਈ ਕੁਰਾਨ ਮਸੀਤ ਜ਼ਰੂਰੀ ਨਹੀਂ। ਰਸਣ ਲਈ ਕੁਰਾਨ ਮਸੀਤ ਜ਼ਰੂਰੀ ਨਹੀਂ, ਮਾਰ ਕੇ ਮੈਂ ਜੇ ਦਿਲੋਂ ਮੁਕਾਈਏ ਤਾਂ ਗੱਲ ਬਣਸੀ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ।
ਆਪਣੀ ਪਿਛਲੀ ਵੀਡੀਓ ਦੇ ਵਿੱਚ ਮੈਂ ਸ਼ੇਖ ਸਨਿਆਨ ਦਾ ਇੱਕ ਵਾਕਿਆ ਬਿਆਨ ਕੀਤਾ ਹੈ, ਜਿਹਦੇ ਵਿੱਚ ਉਹ ਪੀਰੀਆਂ ਛੱਡ ਕੇ ਤੇ ਸੂਰੀਆਂ ਚਾਰਨ ਲੱਗ ਪਏ। ਉਹ ਮਜ਼ਮੂਨ ਮੈਂ ਆਪਣੇ ਇਸ ਸ਼ੇਰ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਰ ਵਾਰੀ ਗੱਲ ਪੀਰੀਆਂ ਵਿੱਚੋਂ ਲੱਭਦੀ ਨਹੀਂ, ਹਰ ਵਾਰੀ ਗੱਲ ਪੀਰੀਆਂ ਵਿੱਚੋਂ ਲੱਭਦੀ ਨਹੀਂ, ਸੂਰੀਆਂ ਅਮਰ ਨਾਲ ਚਰਾਈਏ ਤਾਂ ਗੱਲ ਬਣਸੀ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ। ਅੱਗੇ ਮਕਤਾ ਹੈ, ਗੌਰ ਫਰਮਾਣਾ, ਇਨਸ਼ਾਅੱਲਾ ਤੁਹਾਨੂੰ ਪਸੰਦ ਆਵੇਗਾ। ਜ਼ਿਆ-ਏ ਹਸਤੀ, ਜ਼ਿਆ-ਏ ਹਸਤੀ ਵਾਂਗ ਸਿਫਰ ਦੇ ਕੁਝ ਵੀ ਨਹੀਂ, ਜ਼ਿਆ-ਏ ਹਸਤੀ ਵਾਂਗ ਸਿਫਰ ਦੇ ਕੁਝ ਵੀ ਨਹੀਂ, ਨਿਸਬਤ ਇੱਕ ਦੇ ਨਾਲ ਰਲਾਈਏ ਤਾਂ ਗੱਲ ਬਣਸੀ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ, ਗੈਰਾਂ ਕੋਲੋਂ ਅੱਖ ਬਚਾਈਏ ਤਾਂ ਗੱਲ ਬਣਸੀ, ਜਾਤੀ ਆਪਣੇ ਅੰਦਰ ਪਾਈਏ ਤਾਂ ਗੱਲ ਬਣਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਲਾ ਹਾਫਿਜ਼।